ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਆਪਾਂ ਮਾਰਗੇਜ ਅਤੇ ਰੀਅਲ ਏਸਟੇਟ ਦੇ ਬਾਰੇ ਗੱਲਬਾਤ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਅਤੇ ਆਪਣੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਮਾਰਗੇਜ ਰੀਅਲ ਏਸਟੇਟ ਦੇ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਮੋਹਨ ਸਿੰਘ ਚੀਮਾ ਜੀ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਦੇ ਵੱਲੋਂ। ਮੋਹਨ ਚੀਮਾ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਜੀ ਰਾਜ ਕਿਰਪਾ ਜੀ, ਤੁਹਾਨੂੰ ਤੇ ਸਭ ਸਰੋਤਿਆਂ ਨੂੰ ਮੇਰੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੋ ਤੇ ਉਹ ਜ਼ੈਂਡਰ ਮਾਰਗੇਜ ਰੀਅਲ ਏਸਟੇਟ ਦੇ ਕੰਮ ਕਰਦੇ ਨੇ। ਇਹ ਇੱਥੇ ਕੈਲੀਫੋਰਨੀਆ ਦੇ ਨਾਲ ਨਾਲ ਇਹਨਾਂ ਨੇ ਹੁਣ ਆਪਣਾ ਸਿਆਟਲ, ਵਾਸ਼ਿੰਗਟਨ ਜਿਹੜੇ ਆ ਸੂਬੇ ਦੇ ਵਿੱਚ ਵੀ ਆਪਣਾ ਕੰਮਕਾਰ ਸ਼ੁਰੂ ਕੀਤਾ ਆ। ਇਸ ਤੋਂ ਪਹਿਲਾਂ ਮੋਹਨ ਜੀਮਾ ਜੀ ਆਪਾਂ ਗੱਲਬਾਤ ਸ਼ੁਰੂ ਕਰੀਏ, ਪਲੀਜ਼ ਆਪਣੀਆਂ ਆਈਡੀਜ਼ ਸ਼ੇਅਰ ਕਰ ਦਿਓ। ਜੀ ਸੋ ਰਾਜਪਾਲ ਜੀ, ਜਿਹੜੀ ਸਾਡੀ ਲੋਨ ਦੀ NMLS ID ਨੰਬਰ ਹੈਗੀ ਹੈ ਜੀ, ਉਹ ਹੈਗੀ ਜੀ 698952 ਤੇ ਜਿਹੜੀ ਸਾਡੀ ਰੀਅਲ ਏਸਟੇਟ ਦੀ ID ਹੈਗੀ ਹੈ ਜੀ, ਉਹ ਹੈਗੀ ਜੀ 02067197। ਜੀ ਸੋ ਬਿਲਕੁਲ ਕੈਲੀਫੋਰਨੀਆ ਦੇ ਪੂਰੇ ਸੂਬੇ ਦੇ ਵਿੱਚ ਨਾਲ ਸਿਆਟਲ ਦਾ ਇਲਾਕਾ, ਵਾਸ਼ਿੰਗਟਨ ਸਟੇਟ ਦੇ ਵਿੱਚ ਤੁਸੀਂ ਇਹਨਾਂ ਦੇ ਕੋਲੋਂ ਮਾਰਗੇਜਿਸ ਲੋਨਸ ਦਾ ਕੰਮ ਕਰਵਾ ਸਕਦੇ ਹੋ। ਰੀਅਲ ਏਸਟੇਟ ਦਾ ਕੰਮ ਜਿਹੜਾ ਇਹ ਕਰਦੇ ਨੇ। ਸੋ ਮੋਹਨ ਚੀਮਾ ਜੀ, ਜ਼ਰੂਰ ਦੱਸਿਓ, ਵੋਲੇਟਿਲਿਟੀ ਬਹੁਤ ਬਣੀ ਪਈ ਆ, ਪੋਲੀਟੀਕਲੀ ਪਤਾ ਨਹੀਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਬਣਨਾ ਆ। ਸੋ ਰੀਫਾਈਨੈਂਸ ਦੇ ਵੱਲ ਨੂੰ ਲੋਕਾਂ ਦਾ ਝੁਕਾਵ ਹੋਣਾ ਚਾਹੀਦਾ ਆ ਜਾਂ ਨਵਾਂ ਘਰ ਖਰੀਦਣਾ ਚਾਹੀਦਾ ਆ? ਲੋਕ ਕਾਫੀ ਦੁਚਿੱਤੀ 'ਚ ਨੇ। ਜੀ ਸੋ ਰਾਜਪਾਲ ਜੀ, ਸਹੀ ਗੱਲ ਹੈਗੀ ਹੈ। ਕਾਫੀ ਕੁਛ ਹੈਗਾ, ਇਲੈਕਸ਼ਨਸ ਕਹਿ ਲਓ, ਕੋਵਿਡ ਦੇ ਹਾਲਾਤ ਕਹਿ ਲਓ, ਉਸ ਤੋਂ ਨਾਲ ਹੁਣ ਥੋੜਾ ਜਿਹਾ ਵਾਈਲਡ ਫਾਇਰ ਦਾ ਵੀ ਬੜਾ ਪੰਗਾ ਜਿਹਾ ਪਿਆ ਹੋਇਆ ਜੀ। ਸੋ ਦੇਖੋ, ਜਿਹੜੀ ਇਹਨਾਂ ਸਾਰਿਆਂ ਦਾ ਜਿਹੜਾ ਮਾਰਕੀਟ ਦੇ ਉੱਪਰ ਅਸਰ ਹੈਗਾ, ਉਹਦੇ ਨਾਲ ਜਿਹੜੀ ਇੱਕ ਚੀਜ਼ ਜਿਹਦਾ ਕਿ ਕਹਿ ਲਓ ਵੀ ਅਸੀਂ ਫਾਇਦਾ ਚੱਕ ਸਕਦੇ ਹਾਂ, ਉਹ ਹੈਗੇ ਲੋ ਇੰਟਰਸਟ ਰੇਟਸ ਜੀ। ਸੋ ਜੇ ਕਿਸੇ ਨੇ ਰੀਫਾਈਨੈਂਸ ਕਰਾਉਣਾ ਹੋਵੇ ਘਰ ਦਾ, ਉਹਨਾਂ ਦਾ ਇਸ ਵੇਲੇ ਰੇਟ ਅਬਵ 4% ਜੇ ਹੈਗਾ, ਤੇ ਉਹਨਾਂ ਨੂੰ ਇਹ ਜਿਹੜਾ ਵਿਆਜ ਆ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹਨੂੰ ਘਟਾ ਕੇ ਉਹ ਬਿਲੋ 3, ਬਿਟਵੀਨ 2.5 and 3% ਜੇ ਮਿਲ ਸਕਦਾ ਉਹਨਾਂ ਨੂੰ, ਜੇ ਉਹਦੇ ਵਾਸਤੇ ਕੁਆਲੀਫਾਈ ਕਰਦੇ ਨੇ, ਤੇ ਇਸ ਚੀਜ਼ ਦਾ ਜ਼ਰੂਰ ਉਹਨਾਂ ਨੂੰ ਚਾਹੀਦਾ ਵੀ ਫਾਇਦਾ ਚੱਕਣ, ਕਿਉਂਕਿ ਜਿਹੜੇ ਇਹ ਲੋ ਇੰਟਰਸਟ ਰੇਟ ਨੇ ਇਹ ਕਾਫੀ ਦੇਰ ਤੱਕ ਇੱਦਾਂ ਮੌਜੂਦ ਨਹੀਂ ਰਹਿਣੇ ਜੀ। ਇਹ ਫੋਰ ਦਾ ਟਾਈਮ ਬੀਇੰਗ, ਜਿਵੇਂ ਮੈਂ ਕਿਹਾ ਵੀ ਮਾਰਕੀਟ ਕੰਡੀਸ਼ਨਸ ਕਹਿ ਲਓ, ਹੋਰ ਬੜੇ ਰੀਜ਼ਨਸ ਹੈਗੇ ਜਿਨ੍ਹਾਂ ਕਾਰਨ ਇਹ ਦਬਾਅ ਦੇ ਵਿੱਚ ਹੈਗੇ ਨੇ, ਅੰਡਰ ਪ੍ਰੈਸ਼ਰ ਨੇ। ਸੋ ਰੀਫਾਈਨੈਂਸ ਜਾਂ ਨਾਲ ਜੇ ਕਿਸੇ ਨੇ ਪਰਚੇਜ਼ ਵੀ ਕਰਨਾ, ਤੇ ਲੋ ਇੰਟਰਸਟ ਰੇਟ ਤੇ ਜਿਹੜੀ ਪੇਮੈਂਟ ਹੈ ਉਹ ਬੜੀ ਲੋ ਬਣਦੀ ਹੈ, ਤੇ ਉਹ ਵੀ ਇਸ ਚੀਜ਼ ਦਾ ਫਾਇਦਾ ਚੱਕ ਸਕਦੇ ਨੇ। ਸੋ ਇਹਦਾ ਜਿਹੜਾ ਮੈਂ ਇਹ ਕਹਿਣਾ ਚਾਹਾਂਗਾ ਵੀ ਖਾਸ ਕਰ ਜਿਹੜੇ ਜਿਨ੍ਹਾਂ ਕੋਲ ਘਰ ਆਲਰੇਡੀ ਹੈਗੇ ਨੇ, ਉਹ ਜ਼ਿਆਦਾ ਵਿਆਜ ਦੇ ਰਹੇ, ਉਹਨਾਂ ਨੂੰ ਚਾਹੀਦਾ ਵੀ ਆਪਣਾ ਵਿਆਜ ਉਹ ਘਟਾਉਣ ਔਰ ਘਟਾ ਕੇ ਆਪਣੇ ਜਿਹੜੀ ਉਹ ਪੈਸਿਆਂ ਦੀ ਬਚਤ ਕਰਨ ਜੀ। ਸੋ ਬਿਲਕੁਲ ਸਰੋਤਿਓ, ਜੇ ਤੁਸੀਂ ਵੀ ਇਹਨਾਂ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਇਹਨਾਂ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ ਮੋਹਨ ਚੀਮਾ ਜੀ ਨਾਲ ਤੁਸੀਂ ਗੱਲ ਕਰ ਸਕਦੇ ਹੋ। ਫ਼ੋਨ ਨੰਬਰ 5598255555 559-825-5555 ਦੇ ਉੱਤੇ। ਅਤੇ ਉਹਦਾ ਮੋਹਨ ਚੀਮਾ ਜੀ ਗੱਲ ਕਰਦੇ ਜਾਈਏ, ਸੋ ਕੀ ਇੰਟਰਸਟ ਰੇਟ ਵਗੈਰਾ ਜਿਹੜੇ ਇਸ ਮੌਕੇ ਜਿਹੜੇ ਉਹ ਚੱਲ ਰਹੇ ਨੇ, ਪਹਿਲਾਂ ਦੇ ਨਾਲੋਂ ਸਟੇਬਲ ਨੇ, ਵਧੇ ਨੇ, ਘਟੇ ਨੇ, ਜਾਂ ਕਿੱਦਾਂ ਆ? ਜੀ ਸੋ ਰਾਜਪਾਲ ਜੀ, ਇਸ ਤਰ੍ਹਾਂ ਸੀਗਾ ਕਿ ਜਿਹੜੇ ਪਹਿਲਾਂ ਇਹਨਾਂ ਨੇ ਪਿੱਛੇ ਅਨਾਊਂਸਮੈਂਟ ਕੀਤੀ ਸੀਗੀ ਕਿ ਜਿਹੜੇ ਰੇਟ ਹੈਗੇ ਆ ਉਹ 50 ਬੇਸਿਸ ਪੁਆਇੰਟ ਜਾਂ ਕਹਿ ਲਓ ਵੀ ਹਾਫ ਅ ਪੁਆਇੰਟ ਇਹਨਾਂ ਨੇ ਵਧਾਉਣ ਦਾ ਕੀਤਾ ਸੀ, ਅਨਾਊਂਸਮੈਂਟ ਕੀਤੀ ਸੀਗੀ। ਫਿਰ ਉਹਨਾਂ ਨੇ ਉਹ ਅਨਾਊਂਸਮੈਂਟ ਕਰਨ ਤੋਂ ਬਾਅਦ ਵਿਦਡਰਾ ਕਰ ਲਿਆ ਵੀ ਅਸੀਂ ਨਹੀਂ ਵਧਾਵਾਂਗੇ। ਲੇਕਿਨ ਜੋ ਦੇਖਣ 'ਚ ਨਜ਼ਰ ਇਹ ਆ ਰਿਹਾ ਕਿ ਕਾਫੀ ਜਿਹੜੇ ਬੈਂਕਸ ਹੈਗੇ ਦੇ ਆਰ ਪ੍ਰੋਐਕਟਿਵ, ਉਹਨਾਂ ਨੇ ਹੁਣ ਤੋਂ ਹੀ ਕਈ ਬੈਂਕਾਂ ਨੇ ਇਹ ਰੇਟਸ ਜਿਹੜੇ ਵਧਾਉਣੇ ਫਿਰ ਸ਼ੁਰੂ ਕਰਤੇ ਨੇ। ਸੋ ਲੱਗ ਰਿਹਾ ਕਿ ਇਲੈਕਸ਼ਨਾਂ ਤੱਕ ਪਹੁੰਚਦੇ ਜਾਂ ਇਲੈਕਸ਼ਨਾਂ ਦੇ ਬਿਲਕੁਲ ਬਾਅਦ ਜਿਹੜੇ ਇੰਟਰਸਟ ਰੇਟਸ ਨੇ ਇਹਨਾਂ ਦੇ ਜਿਹੜੇ ਵਧਣ ਦਾ ਜਿਹੜਾ ਰੁਝਾਨ ਹੈ, ਉਹ ਲੱਗ ਰਿਹਾ ਵੀ ਉਸ ਪਾਸੇ ਇਹਨਾਂ ਨੇ ਤੁਰ ਪੈਣਾ। ਸੋ ਇਸੇ ਕਾਰਨ ਜਿਹੜੇ ਅਜੇ ਵੀ ਸੋਚ ਰਹੇ ਸੀਗੇ ਫੈਮਲੀਜ਼ ਜਾਂ ਜਿਹਨਾਂ ਉਹ ਆਲਰੇਡੀ ਘਰ ਹੈਗੇ ਨੇ, ਤੇ ਅਸੀਂ ਸ਼ਾਇਦ ਥੋੜਾ ਹੋਰ ਵੇਟ ਕਰ ਲਈਏ ਤੇ ਹੋਰ ਥਾਂ ਚੱਲ ਜਾਣ, ਪਰ ਲੱਗ ਨਹੀਂ ਰਿਹਾ ਵੀ ਇਸ ਤੋਂ ਥੱਲੇ ਜਿਹੜੇ ਹੈ ਕਿ ਰੇਟ ਜਿਹੜੇ ਜਾਣਗੇ। ਸੋ ਇਸ ਵੇਲੇ ਜਿਹੜੇ 15 ਈਅਰ ਜਾਂ 30 ਈਅਰ ਜਿਹੜੇ ਮੌਰਗੇਜ ਹੈਗੀ ਹੈ, ਉਹਨਾਂ ਦੀ ਜਿਹੜੀ ਰੇਂਜ ਹੈਗੀ ਹੈ ਜੋ ਨਜ਼ਰ ਆ ਰਹੀ ਹੈ, ਉਹ ਐਨੀਵੇਅਰ ਫਰਮ 2.5 to 3% ਹੈਗੀ ਹੈ। ਤੇ ਕਿਸੇ ਨੂੰ ਵੀ ਜੇ 1% ਦਾ ਫਾਇਦਾ ਹੁੰਦਾ ਹੋਏ, ਕਹਿਣ ਦਾ ਭਾਵ ਜੇ ਉਹਨਾਂ ਦਾ 4% ਤੇ ਮੌਰਗੇਜ ਹੈਗੀ ਹੈ, ਤੇ ਉਹਨਾਂ ਦੀ ਜੇ ਖਿੱਚ ਚੁੱਕੇ 3% ਹੋ ਜਾਂਦੀ ਹੈ ਜਾਂ ਉਸ ਤੋਂ ਬਿਲੋ ਹੋ ਜਾਂਦੀ ਹੈ, ਤੇ ਉਹਨਾਂ ਨੂੰ ਚਾਹੀਦਾ ਵੀ ਇਸ ਚੀਜ਼ ਦਾ ਫਾਇਦਾ ਉਹ ਹੁਣ ਚੱਕ ਲੈਣ ਜੀ। ਜੀ ਬਿਲਕੁਲ ਸਰੋਤਿਓ, ਤੁਸੀਂ ਮੋਹਨ ਚੀਮਾ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਫ਼ੋਨ ਨੰਬਰ 559825
5555 559 825 55 55। ਅਕਸਰ ਆਪਣੀ ਕਮਿਊਨਿਟੀ ਦੇ ਵਿੱਚ ਮੋਹਨ ਚੀਮਾ ਜੀ ਹੁੰਦਾ ਵੀ ਸਿਰ ਦੇ ਉੱਤੇ ਛੱਤ ਜਿਹੜੀ ਆ ਔਖੇ ਸੌਖੇ ਹੋ ਕੇ ਜਿਹੜੀ ਉਹ ਲੈ ਹੀ ਲਈ ਜਾਵੇ। ਮੌਕਾ ਵੀ ਹੁੰਦਾ ਹੈ, ਜਿੱਦਾਂ ਤੁਸੀਂ ਦੱਸਿਆ ਵੀ ਇੰਟਰਸਟ ਰੇਟ ਘੱਟ ਨੇ, ਲੋਕ ਚਾਹੁੰਦੇ ਨੇ ਵੀ ਆਪਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੇ ਬਾਏ ਕਰ ਸਕਦੇ ਹਾਂ ਤਾਂ ਬਾਏ ਕਰ ਲਈਏ। ਪਰ ਹੁਣ ਕੋਵਿਡ ਦੇ ਕਰਕੇ ਬਹੁਤ ਸਾਰੇ ਲੋਕਾਂ ਦੀਆਂ ਜੌਬਸ ਆ ਉਸ ਦੇ ਉੱਤੇ ਜਿਹੜੀਆਂ ਕਹਿ ਲਓ ਵੀ ਪਿੰਕ ਸਲਿਪਸ ਮਰੀਆਂ, ਲੇ ਆਫਸ ਵੀ ਹੋਈਆਂ, ਕੰਮ ਵੀ ਜਿਹੜੇ ਕਈਆਂ ਦੇ ਘਟ ਗਏ ਨੇ। ਸੋ ਇਹ ਜੌਬ ਲੋਸਿਸ ਦੇ ਕਰਕੇ ਵੀ ਡਿਫਿਕਲਟੀਜ਼, ਲੋਕਾਂ ਨੂੰ ਪਰੇਸ਼ਾਨੀਆਂ ਜਿਹੜੀਆਂ ਆ ਰਹੀਆਂ, ਜਾਂ ਓਵਰਆਲ ਕੀ ਇਸ ਦਾ ਇੰਪੈਕਟ ਹੈਗਾ? ਜੀ ਸਹੀ ਗੱਲ ਹੈ ਰਾਜਪਾਲ ਜੀ ਤੁਹਾਡੀ। ਕਾਫੀ ਅਨਫੋਰਚੂਨੇਟਲੀ ਇਸ ਕੋਵਿਡ ਦੇ ਕਾਰਨ ਕਈ ਲੋਕਾਂ ਦੀਆਂ ਜੌਬਸ ਜਿਹੜੀਆਂ ਉਹ ਚਲੀ ਗਈਆਂ ਨੇ। ਲੇਕਿਨ ਜਿਨ੍ਹਾਂ ਦੀ ਜੌਬਸ ਕਹਿ ਲਓ ਵੀ ਹੈਗੀਆਂ ਨੇ, ਜਾਂ ਜਿਨ੍ਹਾਂ ਦੇ ਆਪਣੇ ਜਿਹੜੇ ਸੈਲਫ ਇੰਪਲੋਇਡ ਹੈਗੇ ਨੇ ਲੋਕ, ਜੇ ਉਹਨਾਂ ਦਾ ਬਿਜ਼ਨਸ ਚੱਲ ਰਿਹਾ, ਉਹ ਇਸ ਚੀਜ਼ ਲਈ ਲੋਨਸ, ਰੀਫਾਈਨੈਂਸ ਜਾਂ ਪਰਚੇਸ ਵਾਸਤੇ ਕੁਆਲੀਫਾਈ ਕਰ ਰਹੇ ਨੇ। ਜਿਨ੍ਹਾਂ ਦੀਆਂ ਜੌਬਸ ਨਹੀਂ ਹੈਗੀਆਂ, ਉਹ ਟੈਂਪਰੇਰੀਲੀ ਕਹਿ ਲਓ ਵੀ ਉਹਨਾਂ ਨੂੰ ਲੇ ਆਫ ਕੀਤਾ ਸੀਗਾ, ਅਤੇ ਉਹਨਾਂ ਵਾਸਤੇ ਇਹ ਕਿਹਾ ਜਾ ਸਕਦਾ ਹੈ ਵੀ ਐਜ਼ ਸੂਨ ਐਜ਼ ਤੁਹਾਡੇ ਜਦੋਂ ਕੰਮ ਖੁੱਲ੍ਹਦੇ ਨੇ, ਤੁਸੀਂ ਦੁਬਾਰਾ ਤੋਂ ਕੰਮ 'ਤੇ ਲੱਗ ਜਾਂਦੇ ਹੋ, ਅਤੇ ਇੱਕ ਤੁਹਾਡੇ ਇੰਪਲੋਇਰ ਕੋਲ ਚਿੱਠੀ ਲੈਣੀ ਪੈਂਦੀ ਹੈ ਵੀ ਯੂ ਆਰ ਬੈਕ। ਬੇਸਿਕਲੀ ਤੁਹਾਡੀ ਜਿਹੜੀ ਪੋਜੀਸ਼ਨ ਸੀ ਉਹ ਸਿਕਿਉਰਡ ਹੈਗੀ ਹੈ, ਤੁਸੀਂ ਕੰਮ 'ਤੇ ਵਾਪਸ ਆ ਗਏ ਹੋ, ਔਰ ਜਿਹੜੀ ਤੁਹਾਡੀ ਸੈਲਰੀ ਜਾਂ ਤਨਖਾਹ ਜਿਹੜੀ ਤੁਹਾਨੂੰ ਪਹਿਲਾਂ ਮਿਲਦੀ ਸੀਗੀ ਉਹ ਤੁਹਾਨੂੰ ਹੁਣ ਫਿਰ ਮਿਲੂਗੀ। ਉਸ ਬੇਸ ਦੇ ਉੱਪਰ ਵੀ ਜਿਹੜਾ ਸਾਨੂੰ ਇਸ ਵੇਲੇ ਕਹਿ ਲਓ ਵੀ ਜਿਹੜੇ ਉਹ ਲੋਨਸ, ਰੀਫਾਈਨੈਂਸ ਜਾਂ ਪਰਚੇਸ ਜਿਹੜੇ ਹੈਗੇ ਨੇ ਉਹ ਕੀਤੇ ਜਾ ਸਕਦੇ ਨੇ ਜੀ। ਜੀ ਜੀ ਬਿਲਕੁਲ। ਸੋ ਅਗਲੇ ਜੇ ਆਪਾਂ ਗੱਲ ਕਰਦੇ ਜਾਈਏ ਮਾਰਕੀਟਸ ਦਾ, ਜਿੱਦਾਂ ਤੁਸੀਂ ਦੱਸਿਆ, ਸੋ ਰੀਅਲ estate ਦਾ ਕਿੱਦਾਂ ਦਾ ਜਿਹੜਾ ਉਹ ਹਾਲਾਤ ਹੈਗਾ ਆ? ਸੋ ਕਾਫੀ ਜ਼ਿਆਦਾ ਵਿਕਰੀ ਜਿਹੜੀ ਅਜੇ ਵੀ ਚੱਲ ਰਹੀ ਹੈਗੀ ਆ, ਕੀ ਪੋਜੀਸ਼ਨ ਹੈਗੀ ਰੀਅਲ estate ਦੀ ਤੇ ਓਵਰਆਲ ਮਾਰਕੀਟਸ ਦੀ? ਜੀ ਜੀ ਜਿਹੜੀ ਤੇ ਦੇਖੋ ਹੈਗੀ ਹੈ ਰੀਅਲ estate ਦੀ ਮਾਰਕੀਟ, ਉਹ ਹਜੇ ਵੀ ਠੀਕ ਹੀ ਚੱਲ ਰਹੀ ਹੈ। ਉਹਦੇ ਜਿਹੜੇ ਇੱਕ ਦੋ ਕਾਰਨ ਹੈਗੇ ਨੇ, ਉਹ ਲੋ ਇੰਟਰਸਟ ਰੇਟ ਕਹਿ ਲਓ। ਉਸ ਤੋਂ ਇਲਾਵਾ ਜਿਹੜੀ ਘਰਾਂ ਦੇ ਵਿੱਚ ਇਨਵੈਂਟੋਰੀ ਹੈ, ਕਾਫੀ ਦੇਰ ਤੋਂ ਅਸੀਂ ਲਗਾਤਾਰ ਇਹਨੂੰ ਮੋਨੀਟਰ ਕਰ ਰਹੇ ਹਾਂ, ਉਹ ਘਟਦੀ ਜਾ ਰਹੀ ਹੈ, ਵੱਧ ਨਹੀਂ ਰਹੀ। ਸੋ ਲੋਕ ਜਿੰਨਾ ਉਹ ਘਰ ਹੈਗੇ ਆ ਉਹ ਵੇਚ ਕੇ ਇਸ ਵੇਲੇ ਰਾਜ਼ੀ ਨਹੀਂ ਹੈਗੇ, ਔਰ ਨਵੀਂ ਸਪੀਡ ਨਾਲ ਕਹਿ ਲਓ ਵੀ ਨਵੇਂ ਤਰੀਕੇ ਨਾਲ ਜਿਹੜੇ ਨਵੇਂ ਘਰ ਬਣਦੇ ਆ ਉਹਨਾਂ ਵਿੱਚ ਵੀ ਥੋੜ੍ਹਾ ਜਿਹਾ ਰੁਕਾਵ ਆਇਆ। ਉਹਦੇ ਕਾਰਨ ਹੈਗੇ ਵੀ ਜਿਹੜੀ ਇਨਵੈਂਟੋਰੀ ਹੈਗੀ ਹੈ, ਕੰਕਰੀਟ ਕਹਿ ਲਓ ਜਾਂ ਪਿੱਛੇ ਲੰਬਰ ਦਾ ਜਿਹੜਾ ਸਮਾਨ ਆਉਂਦਾ, ਇਹਦੇ ਵਿੱਚ ਵੀ ਕਮੀ ਕਾਫੀ ਆ ਗਈ ਹੈ, ਕਿਉਂਕਿ ਕਾਫੀ ਜਿਹੜੀਆਂ ਮਿਲਸ, ਲੰਬਰ ਮਿਲਸ ਨੇ, ਉਹ ਵੀ ਕੋਵਿਡ ਦੇ ਕਾਰਨ ਬੰਦ ਹੋ ਗਈਆਂ ਨੇ। ਸੋ ਹਰ ਇੱਕ ਜਿਹੜੀ ਚੀਜ਼ ਹੈਗੀ ਹੈ, ਜਿਹਦੇ ਨਾਲ ਘਰ ਬਣਦੇ ਨੇ, ਉਹ ਪਿੱਛੋਂ ਆਉਣੀ ਥੋੜ੍ਹੀ ਘੱਟ ਗਈ ਹੈ। ਉਹਦੇ ਕਾਰਨ ਜਿਹੜੀ ਘਰਾਂ ਦੀ ਅਵੇਲੇਬਿਲਿਟੀ ਹੈਗਾ, ਅਸੀਂ ਜਿਹੜੀ ਘਰਾਂ ਦੀ ਇਨਵੈਂਟੋਰੀ ਤੋਂ ਪਹਿਲਾਂ ਹੀ ਬਹੁਤ ਦੁਖੀ ਸੀਗੇ, ਇਹ ਬਹੁਤ ਘੱਟ ਸੀਗੀ ਅਮਰੀਕਾ ਦੇ ਵਿੱਚ, ਔਰ ਕੋਵਿਡ ਆਉਣ ਤੋਂ ਬਾਅਦ ਉਹ ਹੋਰ ਜ਼ਿਆਦਾ ਸਮਝ ਲਓ ਵੀ ਆ ਗਈ ਹੈ। ਅਤੇ ਇਹਦੇ ਕਾਰਨ ਜਿਹੜੀ ਘਰਾਂ ਦੀ ਕਮੀ ਹੈ ਇਹ ਕੁਛ ਦੇਰ ਤੱਕ ਲਗਾਤਾਰ ਚੱਲੂਗੀ। ਕਾਫੀ ਲੋਕਾਂ ਦਾ ਇਹ ਵੀ ਕਹਿਣਾ ਵੀ ਸ਼ਾਇਦ ਫੋਰਕਲੋਜ਼ਰ ਵੱਧ ਜਾਣਗੇ, ਲੇਕਿਨ ਜੋ ਲੱਗ ਰਿਹਾ ਹੈਗਾ ਉਹ ਹੈਗਾ ਵੀ ਫੋਰਕਲੋਜ਼ਰ ਦਾ ਜਿਹੜਾ ਕੰਮ ਹੈ ਉਹ ਜ਼ਿਆਦਾ ਗਾਂਹ ਨਹੀਂ ਜਾਣਾ, ਕਿਉਂਕਿ ਰਾਜਪਾਲ ਜੀ ਘਰਾਂ ਦੇ ਵਿੱਚ ਨਾ ਐਕੁਇਟੀ ਬਹੁਤ ਬਣ ਗਈ ਹੈ। ਜੀ ਜੀ। ਹੁਣ ਕੋਈ ਬੰਦਾ ਫੋਰਕਲੋਜ਼ਰ ਕਿਉਂ ਕਰੇ ਜੋ ਘਰ ਵੇਚ ਕੇ ਉਹਦੇ ਚਾਰ ਪੈਸੇ ਲੱਭਦੇ ਆ। ਸੋ ਇਸ ਵੇਲੇ ਬੜੀ ਇੰਟਰਸਟਿੰਗ ਟਾਈਪ ਦੀ ਮਾਰਕੀਟ ਚੱਲ ਰਹੀ ਹੈ, ਔਰ ਜੋ ਸਾਨੂੰ ਲੱਗਦਾ ਕਿ ਇਹ ਥੋੜ੍ਹੀ ਬਹੁਤੀ ਸਟੇਬਲ ਹੀ ਰਹੂਗੀ। ਹਾਂ, ਥੋੜ੍ਹੀ ਬਹੁਤੀ ਕਰੈਕਸ਼ਨ ਜ਼ਰੂਰ ਹੋ ਜਾਊਗੀ, ਥੋੜ੍ਹੇ ਬਹੁਤੇ ਪੈਸੇ ਘੱਟ ਜ਼ਰੂਰ ਜਾਣਗੇ, ਪਰ ਇਹ ਹੈਗਾ ਵੀ ਇੰਨੀ ਜ਼ਿਆਦਾ ਗਿਰਾਵਟ ਨਹੀਂ ਆਉਣੀ ਕਿ ਜਿਹੜੀਆਂ ਪ੍ਰਾਈਸਿਸ ਵਿੱਚ ਬਹੁਤ ਕਹਿ ਲਓ ਵੀ ਜਿਹੜੀ ਕਮੀ ਆਊਗੀ, ਉਹਦੀ ਸੰਭਾਵਨਾ ਇਸ ਵੇਲੇ ਨਹੀਂ ਬਣਦੀ। ਜੀ ਜੀ ਬਿਲਕੁਲ। ਸੋ ਜੇ ਤੁਹਾਡਾ ਵੀ ਰੀਅਲ estate ਜਾਂ ਮੌਰਗੇਜ ਦੇ ਬਾਰੇ ਕੋਈ ਸਵਾਲ ਆ, ਤੁਸੀਂ ਕੋਈ ਸਲਾਹ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਕਾਲ ਕਰ ਸਕਦੇ ਹੋ ਜ਼ੈਂਡਰ ਮੌਰਗੇਜ ਰੀਅਲ estate ਦੇ ਮੋਹਨ ਚੀਮਾ ਜੀ ਨੂੰ। ਇਹਨਾਂ ਦਾ ਫ਼ੋਨ ਨੰਬਰ ਹੈ 5598255555 559 825 55 ਦੇ ਉੱਤੇ ਤੁਸੀਂ ਜਿਹੜਾ ਜੀ ਇਹਨਾਂ ਦੇ ਨਾਲ ਸੰਪਰਕ ਜਿਹੜਾ ਉਹ ਕਰ ਸਕਦੇ ਹੋ। ਜਿੱਦਾਂ ਆਪਾਂ ਗੱਲ ਕੀਤੀ ਵੀ ਅਨਫੋਰਚੂਨੇਟਲੀ ਕਈਆਂ ਨੂੰ ਜੋਬ ਲੋਸਿਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਂ ਇਨਕਮ ਲੋਸ ਦਾ ਸਾਹਮਣਾ ਕਰਨਾ ਪੈ ਰਿਹਾ ਆ, ਕੀ ਅਜਿਹੇ ਮਾਮਲਿਆਂ ਦੇ ਵਿੱਚ ਜਿਹੜੇ ਲੈਂਡਰਸ ਨੇ, ਬੈਂਕਸ ਨੇ, ਕੀ ਲੋਕਾਂ ਦੀ ਮਦਦ ਅਜੇ ਵੀ ਕਰ ਰਹੇ ਨੇ ਜਾਂ ਕਿੱਦਾਂ? ਜੀ ਜੀ। ਸੋ ਰਾਜਪਾਲ ਜੀ, ਬੈਂਕਸ ਜਿਹੜੇ ਹੈਗੇ ਆ ਉਹਨਾਂ ਦੀ ਜਿਹੜੀ ਕਹਿ ਲਓ ਵੀ ਤੁਸੀਂ ਜਿਹੜੀ ਮਦਦ ਹੈਗੀ ਆ ਉਹ ਇਸ ਵੇਲੇ ਇਹੀ ਹੈਗੀ ਆ ਵੀ ਉਹ ਜਿਹੜੇ ਕਲਾਇੰਟਸ ਹੈਗੇ ਉਹਨਾਂ ਨੂੰ ਬੈਟਰ ਰੇਟ ਆਪਸ਼ਨਸ ਦੇ ਰਹੇ ਨੇ।
ਕਿ ਤੁਸੀਂ ਇੰਨੇ ਮਤਲਬ ਕਿ ਲੋ ਰੇਟ ਦੇ ਉੱਪਰ ਜਿਹੜਾ ਤੁਸੀਂ ਵੀ ਕੋਈ ਕੰਮ ਕਰਾਉਣਾ ਘਰ ਦਾ ਰੀਫਾਈਨੈਂਸ ਜਾਂ ਪਰਚੇਸ ਦਾ ਉਹ ਕਰਾ ਸਕਦੇ ਹੋ। ਲੇਕਿਨ ਜਿਹੜੀਆਂ ਗਾਈਡਲਾਈਨਸ ਹੈਗੀਆਂ ਤੇ ਜਿਹੜੇ ਅਸੀਂ ਸਹੀ ਪਾਸੇ ਚੱਲੀਏ ਕਿ ਜੇ ਕਿਸੇ ਦੀ ਜੋਬ ਨਹੀਂ ਹੈਗੀ ਤੇ ਉਹ ਰੀਫਾਈਨੈਂਸ ਕਰਾ ਸਕਦਾ, ਉਹਨਾਂ ਵਾਸਤੇ ਇਹ ਆਨਸਰ ਇਸ ਵੇਲੇ ਨੋ ਹੈਗਾ ਜੀ। ਉਹ ਤਾਂ ਹੈਗਾ ਕਿਉਂਕਿ ਜਿਹੜੇ ਬੈਂਕਸ ਹੈਗੇ ਆ ਉਹ ਇਹ ਮੇਕ ਸ਼ੋਰ ਕਰਨਾ ਚਾਹੁੰਦੇ ਆ ਕਿ ਜਿਹੜੀ ਵੀ ਤੁਸੀਂ ਡੈਟ ਲੈਂਦੇ ਹੋ ਉਹ ਕਿਸ ਤਰ੍ਹਾਂ ਉਹਨੂੰ ਸਰਵਿਸ ਉਹਦੀ ਕਿੱਦਾਂ ਹੋਊਗੀ, ਤੇ ਜੇ ਤੁਸੀਂ ਲੋਨ ਚੱਕਦੇ ਹੋ ਵੀ ਉਹਦੀ ਪੇਮੈਂਟ ਹੈ ਉਹ ਕਿੱਥੋਂ ਆਉਣੀ ਹੈ। ਸੋ ਇਸ ਵੇਲੇ ਜਿਹੜੀਆਂ ਕਹਿ ਲਓ ਵੀ ਬੈਂਕ ਵੱਲੋਂ ਹਦਾਇਤਾਂ ਮਿਲੀਆਂ, ਸਰਕਾਰ ਨੇ ਜਿਹੜੀਆਂ ਹਦਾਇਤਾਂ ਦਿੱਤੀਆਂ ਉਹ ਇਹ ਕਹਿ ਰਹੀਆਂ ਵੀ ਜੋ ਵੀ ਤੁਹਾਡੀਆਂ ਗਾਈਡਲਾਈਨਸ ਹੈਗੀਆਂ ਵੀ ਇਹ ਮੇਕ ਸ਼ੋਰ ਕਰੋ ਵੀ ਜਿਹੜੀਆਂ ਤੁਹਾਡੀਆਂ ਪੇਮੈਂਟਾਂ ਹੈਗੀਆਂ ਬੈਂਕ ਨੂੰ ਵਾਪਸ ਉਹ ਜਿਹੜੀਆਂ ਹਨ ਉਹ ਮੁੜ ਪਾਉਣ। ਤੇ ਉਹਦੇ ਕਾਰਨ ਜਿਹੜੇ ਹੈਗੇ ਨੇ ਉਹ ਵੀ ਜਿਹੜੇ ਉਹ ਬੈਂਕ ਵਾਲੇ ਮੇਕ ਸ਼ੋਰ ਕਰਨਾ ਚਾਹੁੰਦੇ ਨੇ ਕਿ ਜਿਹੜੀ ਤੁਹਾਡੀ ਇਨਕਮ ਹੈ ਉਹ ਕੰਟੀਨਿਊਸ ਹੋਵੇ। ਤੇ ਉਹਦੇ ਵਾਸਤੇ ਹਜੇ ਕੋਈ ਜ਼ਿਆਦਾ ਢਿੱਲ ਨਹੀਂ ਦਿੱਤੀ ਸਰਕਾਰ ਨੇ। ਆਉਣ ਵਾਲੇ ਟਾਈਮ ਤੇ ਜੇ ਕੋਈ ਚੇਂਜ ਆਉਣ ਦੀ ਨਜ਼ਰ ਆਊਗੀ ਤੇ ਅਸੀਂ ਉਹਦੀ ਅਨਾਊਂਸਮੈਂਟ ਜ਼ਰੂਰ ਕਰਾਂਗੇ ਜੀ। ਜੀ, ਪਰ ਇੱਕ ਚੇਂਜ ਜਿਹੜੀ ਉਹ ਡੈਫੀਨੇਟਲੀ ਨਜ਼ਰ ਆ ਰਹੀ ਆ ਵੀ ਜਿੱਦਾਂ ਤੁਸੀਂ ਕਿਹਾ ਵੀ ਸ਼ਾਇਦ ਈਅਰ ਐਂਡ ਤੱਕ ਜਾਂ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਇੰਟਰਸਟ ਰੇਟ ਉੱਤੇ ਵੱਲ ਨੂੰ ਜਾਣੇ ਜਿਹੜੇ ਉਹ ਸ਼ੁਰੂ ਹੋ ਸਕਦੇ ਆ। ਜੀ, ਇਹ ਤੇ ਦੇਖੋ ਰਾਜ ਭਾਜੀ ਕਾਫੀ ਦੇਰ ਤੋਂ ਨਾ ਲੋ ਰੇਟ ਦੇ ਵੀ ਅਸੀਂ ਵੀ ਬੜੇ ਕਹਿ ਲਓ ਵੀ ਸ਼ੌਕੀਨ ਹੋ ਗਏ ਆ, ਜਾਂ ਕਹਿ ਲਓ ਵੀ ਸਾਨੂੰ ਲੱਗਦਾ ਤੇ ਹਰ ਇੱਕ ਬੰਦਾ ਇਹ ਕਹਿੰਦਾ ਮੈਨੂੰ ਲੋਐਸਟ ਰੇਟ ਮਿਲ ਜੇ। ਕਿਤੇ ਘਰ ਦੇ ਕਈ ਤੇ ਮੈਨੂੰ ਕਾਲਾਂ ਕਰਕੇ ਇਹ ਵੀ ਪੁੱਛ ਕੇ ਵੀ ਜ਼ੀਰੋ ਤੇ ਕਦੋਂ ਜਾਣਾ। ਬੈਂਕ ਵਾਲਿਆਂ ਨੇ ਹੁਣ ਪੱਲਿਓਂ ਥੋੜੀ ਦੇਣੇ ਆ। ਹਾਂ ਦੇਖੋ, ਨਹੀਂ ਸੋਚ ਸਹੀ ਰੱਖਣ ਚ ਕੋਈ ਮਾੜੀ ਗੱਲ ਨਹੀਂ ਹੈਗੀ, ਲੇਕਿਨ ਕੰਪੈਰੇਟਿਵਲੀ ਤੁਸੀਂ ਦੇਖੋ ਨਾ ਰਾਜਪਾਲ ਜੀ ਪਿਛਲੇ 5 ਸਾਲ ਦਾ ਚਾਰਟ ਦੇਖੀਏ ਤੇ 4-5% ਤੋਂ ਲੈ ਕੇ ਹੁਣ 2.5 ਦੇ ਵਿੱਚ ਵੀ ਕਲੀਅਰ ਹੋ ਜਾਂਦਾ ਜਾਂ 3 ਦੇ ਥੱਲੇ ਵੀ ਹੋ ਜਾਂਦਾ। ਦੈਟ ਫॉर 30 years ਮੌਰਗੇਜ 30 ਸਾਲ ਤੇ ਕੋਈ ਬੈਂਕ ਆਪਣੇ ਆਪ ਨੂੰ ਬੰਦਾ ਤੁਹਾਡੇ ਨਾਲ ਜੇ ਅਸੀਂ 30 ਸਾਲ ਵਾਸਤੇ ਤੁਹਾਨੂੰ ਆਹ ਰੇਟ ਤੇ ਇੱਕ ਫਿਕਸ ਮੌਰਗੇਜ ਦੇ ਰਹੇ ਹਾਂ, ਦੈਟ ਇਜ਼ ਅ ਵੈਰੀ ਗੁੱਡ ਰੇਟ। ਸੋ ਇਹਦਾ ਜਿਹੜਾ ਫਾਇਦਾ ਜ਼ਰੂਰ ਚੁੱਕਣਾ ਚਾਹੀਦਾ ਜੀ। ਔਰ ਮੈਂ ਇਹ ਕਹੂੰਗਾ ਦੇਖੋ ਜੇ ਰੇਟ ਥੱਲੇ ਜਾਣਗੇ ਯੂ ਕੈਨ ਆਲਵੇਜ਼ ਰੀਫਾਈਨੈਂਸ ਇਟ ਅਗੇਨ, ਇਹਦੀ ਕੋਈ ਪੈਨਲਟੀ ਨਹੀਂ ਹੁੰਦੀ। ਸੋ ਗੁੱਡ ਰੇਟ ਹੈਗਾ ਜੇ ਤੁਹਾਡਾ। ਮੈਂ ਹਮੇਸ਼ਾ ਸਭ ਨੇ ਇਹ ਕਰਨਾ ਵੀ ਤੁਹਾਡੇ ਰੇਟ ਤੇ ਤੁਹਾਨੂੰ 1 ਜਾਂ 1.5% ਦਾ ਜੇ ਤੁਹਾਨੂੰ ਫਾਇਦਾ ਹੁੰਦਾ ਤੇ ਇਹ ਵਿਆਜ ਬਚਾਓ, ਕਿਉਂਕਿ ਇਹ ਜਿਹੜੇ ਵਿਆਜ ਆ ਦੁਬਾਰਾ ਤੋਂ ਇੰਨੇ ਲੋ ਦੁਬਾਰਾ ਤੋਂ ਸ਼ਾਇਦ ਨਾ ਆਉਣ। ਜੀ ਬਿਲਕੁਲ। ਸੋ ਜੇ ਸਰੋਤਿਓ ਤੁਹਾਡਾ ਵੀ ਕੋਈ ਮੌਰਗੇਜ ਜਾਂ ਰੀਅਲ estate ਦੇ ਬਾਰੇ ਕੋਈ ਸਵਾਲ ਹੈਗਾ ਆ ਤਾਂ ਤੁਸੀਂ ਜ਼ੈਂਡਰ ਮੌਰਗੇਜ ਰੀਅਲ estate ਦੇ ਮੋਹਨ ਚੀਮਾ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ, ਕਾਲ ਕਰ ਸਕਦੇ ਹੋ। ਇਹਨਾਂ ਦਾ ਫ਼ੋਨ ਨੰਬਰ ਹੈ 5598255555 559-825-5555 ਦੇ ਉੱਤੇ ਤੁਸੀਂ ਜਿਹੜਾ ਇਹਨਾਂ ਦੇ ਨਾਲ ਸੰਪਰਕ ਡੈਫੀਨੇਟਲੀ ਤੁਸੀਂ ਇਹਨਾਂ ਨੂੰ ਕਰ ਸਕਦੇ ਹੋ। ਅਤੇ ਮੋਹਨ ਚੀਮਾ ਜੀ ਜੇ ਕੋਈ ਰਾਈਟ ਨਾਓ ਸੋਚ ਰਿਹਾ ਹੈਗਾ ਆ ਜਿਸ ਨੇ ਰੀਫਾਈਨੈਂਸ ਕਰਨਾ ਆ ਜਾਂ ਜਿਸ ਨੇ ਘਰ ਨਵਾਂ ਬਾਏ ਕਰਨਾ ਆ, ਕੀ ਉਹ ਆਪਣਾ ਕਿਹੜਾ ਪੇਪਰ ਵਰਕ ਜਿਹੜਾ ਉਹ ਤਿਆਰ ਕਰਕੇ ਰੱਖੇ? ਜੀ ਹਾਂ ਜੀ। ਸੋ ਰਾਜ ਭਾਜੀ ਜਿਹੜੀ ਡਾਕੂਮੈਂਟੇਸ਼ਨ ਲਿਸਟ ਹੈ ਜੀ ਸ਼ੁਰੂ ਹੁੰਦੀ ਹੈ 2 ਸਾਲ ਦੀਆਂ ਟੈਕਸ ਰਿਟਰਨਸ ਦੇ ਉੱਪਰ। ਹਮੇਸ਼ਾ 2 ਸਾਲ ਦੇ ਟੈਕਸ ਦੇ ਪੇਪਰ ਨਾਲ ਜੇ ਤੁਹਾਨੂੰ W2 ਮਿਲਦੇ ਨੇ W2 ਦੀ ਕਾਪੀ ਵੀ ਲਾਓ। 1 ਤੋਂ ਲੈ ਕੇ 2 ਮਿੰਟ ਦੇ ਪੇ ਸਟੈਪਸ ਜਿਹੜੀ ਤੁਹਾਡੀ ਜੌਬ ਤੋਂ ਮਿਲਦੇ ਉਹ। ਜੇ ਤੁਸੀਂ ਰੀਫਾਈਨੈਂਸ ਕਰਾਉਣਾ ਤੇ ਜਿਹੜੀ ਤੁਹਾਡੀ ਕਰੰਟ ਮੌਰਗੇਜ ਸਟੇਟਮੈਂਟ, ਪ੍ਰਾਪਰਟੀ ਟੈਕਸ ਤੇ ਇੰਸ਼ੋਰੈਂਸ ਬਿੱਲ, ਇਹ ਜਿਹੜੀਆਂ ਹੈਗੀਆਂ ਰਿਕੁਆਇਰਮੈਂਟਸ ਹੈਗੀਆਂ ਇਹ ਹਰ ਇੱਕ ਟਾਈਮ ਜਦੋਂ ਵੀ ਤੁਸੀਂ ਰੀਫਾਈਨੈਂਸ ਜਾਂ ਪਰਚੇਸ ਕਰਨਾ ਹੋਏ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬੈਂਕ ਵਾਲਿਆਂ ਨੇ ਤੁਹਾਡੇ ਕੋਲ ਮੰਗਣੀਆਂ। ਸੋ ਇਹਨੂੰ ਜਿਹੜਾ ਭੇਜਣ ਦਾ ਤਰੀਕਾ ਹੈਗਾ ਸਭ ਤੋਂ ਸੌਖਾ ਤਰੀਕਾ ਹੈਗਾ ਵੀ ਹੈ ਈਮੇਲ। ਤੁਸੀਂ ਇਹ ਸਭ ਕੁਝ PDF ਫਾਰਮੈਟ ਦੇ ਜ਼ਰੀਏ ਤੁਸੀਂ ਇਹਨੂੰ ਸਾਡੇ ਈਮੇਲ ਕਰਕੇ ਸਾਡੇ ਤੱਕ ਪਹੁੰਚਾ ਸਕਦੇ ਹੋ। ਔਰ ਸਭ ਤੋਂ ਸੇਫ ਔਰ ਸਿਕਿਉਰ ਤਰੀਕਾ ਇਹੋ ਹੈਗਾ ਜੀ ਅੱਜ ਕੱਲ੍ਹ। ਜੀ ਸੋ ਜ਼ਰੂਰ ਸਰੋਤਿਓ ਤੁਹਾਡਾ ਵੀ ਕੋਈ ਇਸ ਦੇ ਪ੍ਰਤੀ ਸਵਾਲ ਹੋਵੇ ਤੁਸੀਂ ਇਹਨਾਂ ਦੇ ਨਾਲ ਕਾਲ ਕਰ ਸਕਦੇ ਹੋ। ਇਹਨਾਂ ਦੀ ਰਾਏ ਜਿਹੜੀ ਉਹ ਤੁਸੀਂ ਜ਼ਰੂਰ ਲਓ। ਇੱਕ ਵਾਰੀ ਜ਼ਰੂਰ ਜਿਹੜਾ ਉਹ ਤੁਸੀਂ ਐਟਲੀਸਟ ਆਪਣਾ ਪੇਪਰ ਵਰਕ ਦਿਖਾਓ। ਜੇ ਤੁਹਾਡਾ 1% ਘੱਟ ਸਕਦਾ ਹੋਇਆ ਮੌਰਗੇਜ ਤਾਂ ਉਹਦੇ ਵਿੱਚ ਕੋਈ ਮਾੜੀ ਚੀਜ਼ ਥੋੜ੍ਹੀ ਜ਼ਰੂਰੀ ਹੈ ਬੈਂਕਾਂ ਨੂੰ ਵਾਧੂ ਵਿਆਜ ਜਿਹੜਾ ਉਹ ਤੁਸੀਂ ਦੇਈ ਜਾਣਾ। ਮਿਹਨਤਾਂ ਦੇ ਨਾਲ ਤੁਸੀਂ ਜਿਹੜੀਆਂ ਕਮਾਈਆਂ ਕਰਦੇ ਹੋ ਅਤੇ ਉਸ ਕਮਾਈ ਨੂੰ ਜਿਹੜਾ ਉਹ ਬਚਾ ਕੇ ਰੱਖੋ। ਯੂਜਲੀ ਰੂਲ ਆਫ ਥੰਬ ਕੀ ਹੁੰਦਾ ਆ ਜੇ ਤੁਸੀਂ ਮੰਨ ਲਓ ਕਿਸੇ ਨੇ $4-5 ਲੱਖ ਦਾ ਘਰ ਲੈਣਾ ਆ, ਉਸ ਦੀ ਇਨਕਮ ਉਹਦੀ ਮੌਰਗੇਜ ਦੀ ਪੇਮੈਂਟ ਤੋਂ ਕਿੰਨੀ ਜ਼ਿਆਦਾ ਹੋਣੀ ਚਾਹੀਦੀ ਆ ਸਾਰੇ ਖਰਚੇ ਮਿਲਾ ਕੇ? ਕੀ ਰੂਲ ਆਫ ਥੰਬ ਕਹਿੰਦਾ ਹੈ? ਜੀ ਸੋ ਦੇਖੋ ਜੀ ਜਿਹੜਾ ਸਿੰਪਲ ਫਾਰਮੂਲਾ ਜਿਹੜਾ ਮੈਂ ਸੋਚਦਾ ਉਹ ਇਹ ਹੈਗਾ ਜੀ। ਦੇਖੋ ਜੇ ਤੁਸੀਂ 4 ਲੱਖ ਜਾਂ 4.5 ਲੱਖ ਦੀ ਤੁਸੀਂ ਮੌਰਗੇਜ ਲੈਣ ਦੀ ਕੋਸ਼ਿਸ਼ ਕਰ ਰਹੇ ਹੋ, ਸਪੋਜ਼ ਕਰੋ ਤੁਹਾਡੀ ਜਿਹੜੀ ਮੌਰਗੇਜ ਪੇਮੈਂਟ ਹੈਗੀ ਹੈ ਉਹ ਬਾਈ ਦੀ ਅਰਾਊਂਡ 2,500 ਹੈ ਨਾ।
ਤੇ ਜਿਹੜਾ ਸਿੰਪਲ ਤਰੀਕਾ ਹੈਗਾ ਵੀ ਜਿਹੜੀ ਤੁਹਾਡੀ ਮੰਥਲੀ ਇਨਕਮ ਹੈ ਉਹ ਘੱਟ ਤੋਂ ਘੱਟ ਵੀ ਜਿਹੜੀ ਹੈਗੀ ਆ 2.5 ਟਾਈਮ। ਸੋ ਜੇ 2,500 ਤੁਸੀਂ ਡਬਲ ਕਰ ਲਓ 5 ਹੋ ਗਈ ਤੇ ਰਾਉਂਡ ਮੇਬੀ 6,000 6,400 ਲੱਗ ਸਕੇ ਤੁਹਾਡੀ ਜੇ ਇਨਕਮ ਹੋਏਗੀ ਨਾ, ਦੈਨ ਯੂ ਕੈਨ ਈਜ਼ੀਲੀ ਕੁਆਲੀਫਾਈ ਫॉर दैट ਮੋਰਗੇਜ। ਕਿਉਂਕਿ ਜਿਹੜੀ ਡੈਟ ਟੂ ਇਨਕਮ ਹੈਗੀ ਆ ਅਸੀਂ ਥੋੜੀ ਲਿਬਰਟੀ ਨਾਲ ਕਹਿ ਸਕਦੇ ਹਾਂ ਵੀ ਇਹਦੇ ਵਿੱਚ ਜਿਹੜੇ ਤਰੀਕੇ ਹੈਗੇ ਸਾਡੇ ਫਾਰਮੂਲੇ ਹੈਗੇ ਆ ਉਹ ਇਹੀ ਹੁੰਦੇ ਵੀ ਜੇ ਤੁਹਾਡਾ ਖਰਚਾ ਕੋਈ ਨਹੀਂ ਹੈਗਾ ਤੇ ਇਹ ਸਿੰਪਲ ਜਿਹਾ ਫਾਰਮੂਲਾ ਹੈਗਾ। ਬਾਕੀ ਜਿਹੜੀਆਂ ਰੇਸ਼ੋਜ਼ ਹੈਗੀਆਂ ਉਹ 31/41% ਜਿਹੜੀਆਂ ਹੈਗੀਆਂ ਉਹ ਜ਼ਿਆਦਾ ਜਿਹੜੇ ਬੈਂਕਸ ਆ ਉਹ ਲਾਈਕ ਕਰਦੇ ਨੇ। ਕਹਿਣ ਦਾ ਭਾਵ ਵੀ ਜਿਹੜੀ ਕੱਲੀ ਤੁਹਾਡੀ ਘਰ ਦੀ ਮੌਰਗੇਜ ਹੈਗੀ ਹੈ that should not be more than 29%, that ਜਿਹੜੀ 29% ਤੋਂ ਜ਼ਿਆਦਾ ਨਾ ਹੋਵੇ। ਤੇ ਤੁਹਾਡੇ ਨਾਲ ਕੋਈ ਗੱਡੀ ਦੀ ਪੇਮੈਂਟ ਵੀ ਹੈਗੀ ਹੈ ਜਾਂ ਕ੍ਰੈਡਿਟ ਕਾਰਡ ਵੀ ਹੈਗੇ ਆ, ਸਾਰਿਆਂ ਦੀ ਜਿਹੜੀ ਕੰਬਾਈਨਡ ਰੇਸ਼ੋ ਹੈਗੀ ਹੈ that's 41% ਕੰਪੇਅਰ ਟੂ ਯੋਰ ਇਨਕਮ। ਸੋ ਜਿਹੜਾ ਫਾਰਮੂਲਾ ਹੈਗਾ 29/41%, ਕਈ ਵਾਰੀ 31 ਤੱਕ ਵੀ ਚੱਲ ਜਾਂਦਾ 31/41। ਇਹ ਜਿਹੜੇ ਹੈਗੇ ਆ ਇਹ ਹੈਗੇ ਜਿਹੜੇ ਸਟੈਂਡਰਡ ਫਾਰਮੂਲੇ ਬੈਂਕ ਯੂਜ਼ ਕਰਦੇ, ਲੇਕਿਨ ਰਾਜ ਭਾਜੀ ਥੋੜਾ ਬਹੁਤਾ ਘੱਟ ਵੱਧ ਕਰਕੇ ਜਿਹੜੀ ਬੈਂਕ ਵਾਲੇ ਆ ਥੋੜਾ ਬਹੁਤਾ ਉਹ ਅਲਾਉ ਕਰਦੇ, ਜਿਹੜਾ ਘੱਟ ਵੱਧ ਵੀ ਉਹ ਕਰ ਲੈਂਦੇ ਨੇ। ਜੀ ਇੱਕ ਮੋਹਨ ਚੀਮਾ ਜੀ ਇਸ ਤੋਂ ਸਮਾਂ ਵੀ ਆਪਣਾ ਸਮਾਪਤੀ ਵਾਲਾ, ਕੁਛ ਕੁ ਜਿਹੜੇ ਇੰਸ਼ੋਰੈਂਸ ਵਾਲਿਆਂ ਦੇ ਦੁਆਰਾ ਇਹ ਕਿਹਾ ਜਾ ਰਿਹਾ ਸੀ ਉਹ ਕੈਲੀਫੋਰਨੀਆ ਦੇ ਵਿੱਚ ਬਿਕੋਜ਼ ਆਫ ਵਾਈਲਡ ਫਾਇਰਸ ਉਹ ਕਾਫੀ ਘਰਾਂ ਦੀ ਇਸ ਟਾਈਮ ਇੰਸ਼ੋਰੈਂਸ ਕਰਨ ਤੋਂ ਗੁਰੇਜ਼ ਵੀ ਕਰ ਰਹੇ ਆ। ਸੋ ਜਿਹੜੇ ਕੋਈ ਨਵਾਂ ਘਰ ਖਾਸ ਕਰਕੇ ਜਿਹਨੇ ਕੋਈ ਬਾਏ ਕਰਨਾ ਚਾਹੁੰਦਾ ਹੋਊਗਾ ਉਹ ਇਸ ਚੀਜ਼ ਦੇ ਪ੍ਰਤੀ ਕਿੱਦਾਂ ਜਿਹੜੀ ਉਹ ਤਿਆਰੀ ਵੀ ਜਿਹੜਾ ਉਹ ਰੱਖੇ ਵੀ ਕਈ ਵਾਰੀ ਬੰਦੇ ਨੂੰ ਪਸੰਦ ਆ ਜਾਂਦਾ, ਦਿਲ ਆ ਜਾਂਦਾ ਵੀ ਨਹੀਂ ਭਈ ਆਹ ਤਾਂ ਆਪਾਂ ਲੈਣਾ ਹੀ ਲੈਣਾ ਆ। ਸੋ ਅਜਿਹੇ ਮਾਮਲਿਆਂ ਦੇ ਵਿੱਚ ਇਸ ਦੇ ਉੱਤੇ ਘਰ ਖਰੀਦਣ ਦੇ ਉੱਤੇ ਇਸ ਦਾ ਅਸਰ ਹੁੰਦਾ ਜੇ ਇੰਸ਼ੋਰੈਂਸ ਵਾਲੇ ਇੱਦਾਂ ਇਨਕਾਰ ਕਰ ਰਹੇ ਹੋਣ? ਦੇਖੋ ਰਾਜ ਭਾਈ ਸੁਣ ਚ ਜ਼ਰੂਰ ਆਇਆ ਕੁਛ ਏਰੀਆਜ਼ ਦੇ ਵਿੱਚ ਜਿਵੇਂ ਪਹਾੜੀ ਇਲਾਕੇ ਕਹਿ ਲਓ ਜਿਨ੍ਹਾਂ ਦੇ ਵਿੱਚ ਵੀ ਫਾਇਰ ਦਾ ਹੋਣ ਦਾ ਜਿਹੜਾ ਖਤਰਾ ਹੈਗਾ ਜ਼ਿਆਦਾ ਹੋ ਸਕਦਾ, ਉਹਨਾਂ ਵਿੱਚ ਕਈ ਵਾਰੀ ਇੰਸ਼ੋਰੈਂਸ ਕੰਪਨੀਜ਼ ਕਿਉਂਕਿ ਬੇਸਿਕਲੀ ਇੰਸ਼ੋਰ ਤੇ ਉਹਨਾਂ ਨੇ ਕਰਨਾ ਨਾ ਦੇ ਕੈਨ ਮੇਕ ਇਟ ਡਿਫਿਕਲਟ ਸਮਟਾਈਮਸ ਵੀ ਆਹ ਜਿਹੜਾ ਏਰੀਆ ਹੈ ਕਿ ਇੰਸ਼ੋਰੈਂਸ ਨਹੀਂ ਜੇ ਕਰਨਗੇ ਵੀ ਤਾਂ ਹੋ ਸਕਦਾ ਵੀ ਥੋੜੀ ਪਾਲਿਸੀ ਜਿਹੜੀ ਹੈਗੀ ਹੈ ਉਹ ਜ਼ਿਆਦਾ ਐਕਸਪੈਂਸਿਵ ਹੋਊਗੀ। ਸੋ ਜਿਹੜੇ ਲੋਕ ਰਹਿ ਰਹੇ ਨੇ ਜਿਹੜੇ ਵੀ ਕਹਿ ਲਓ ਵੀ ਜੰਗਲ ਦਾ ਵਰਡ ਨਹੀਂ ਯੂਜ਼ ਕਰਨਾ ਵੀ ਡੀਪਰ ਫੋਰੈਸਟ ਕਹਿ ਲਓ ਵੀ ਜਿਹੜੇ ਬਹੁਤ ਜਾ ਕੇ ਅੰਦਰ ਰਹਿੰਦੇ ਨੇ ਜੰਗਲਾਂ ਵਿੱਚ ਜਿਨ੍ਹਾਂ ਵਿੱਚ ਵੀ ਉੱਥੇ ਪਹੁੰਚਣਾ ਥੋੜਾ ਮੁਸ਼ਕਿਲ ਹੋ ਜਾਂਦਾ। ਕਈ ਵਾਰੀ ਉੱਥੇ ਫਾਇਰ ਟਰੱਕਸ ਨਹੀਂ ਪਹੁੰਚ ਸਕਦੇ ਟਾਈਮ ਸਿਰ ਨਾ, ਕਈ ਲੋਕ ਜਾ ਕੇ ਅੰਦਰ ਬਣਾਉਂਦੇ ਨੇ ਕੈਬਿਨ ਬਣਾਉਂਦੇ ਨੇ ਐਵੇਂ ਚੀਜ਼ਾਂ ਬਣਾਉਂਦੇ ਨੇ ਤੇ ਉਹਨਾਂ ਦੀ ਜਿਹੜੀ ਇੰਸ਼ੋਰੈਂਸ ਦੇ ਵਿੱਚ ਲੱਗ ਰਿਹਾ ਵੀ ਜੋ ਖਬਰਾਂ ਹੁਣ ਆ ਰਹੀਆਂ ਨੇ ਉਹ ਇੰਸ਼ੋਰੈਂਸ ਕੰਪਨੀਆਂ ਵੀ ਕੀ ਕਰਨ, ਇੰਨੀ ਜ਼ਿਆਦਾ ਅੱਗ ਲੱਗੀ ਹੈ ਕਿਹੜਾ ਘਰ ਬਚਾਉਣ ਵਿਚਾਰੇ ਉਹਨਾਂ ਦਾ ਵੀ ਤੇ ਅੱਗੇ ਇਹੋ ਹੈਗਾ ਵੀ ਇਹਨੂੰ ਕਿਸ ਤਰ੍ਹਾਂ ਅਸੀਂ ਇਹਦੀ ਟੇਕ ਕੇਅਰ ਕਰੀਏ। ਇਹ ਤੇ ਹੁਣ ਆਉਣ ਵਾਲਾ ਵਕਤ ਦੱਸੂਗਾ ਜੀ ਕਿਹੜੀਆਂ ਚੇਂਜਿਸ ਇੰਸ਼ੋਰੈਂਸ ਕੰਪਨੀ ਔਰ ਕੋਵਿਡ ਦੇ ਕਾਰਨ ਬੜਾ ਕੁਝ ਚੇਂਜ ਹੋ ਰਿਹਾ, ਇਹ ਤੇ ਆਉਣ ਵਾਲੇ ਟਾਈਮ ਸਾਨੂੰ ਸਭ ਨੂੰ ਪਤਾ ਚੱਲੂਗਾ ਜੀ। ਜੀ ਤੇ ਬਹੁਤ ਤੁਹਾਡਾ ਧੰਨਵਾਦ ਕਰਦੇ ਮੋਹਨ ਚੀਮਾ ਜੀ, ਤੁਸੀਂ ਸਾਡੇ ਨਾਲ ਜਿਹੜੇ ਇਹਨਾਂ ਮੌਰਗੇਜ ਤੇ ਰੀਅਲ estate ਦੇ ਬਾਰੇ ਜਿਹੜੀ ਆ ਤੁਸੀਂ ਲੇਟੈਸਟ ਜਾਣਕਾਰੀ ਦਿੱਤੀ। ਸੋ ਸਰੋਤਿਓ ਤੁਹਾਡਾ ਵੀ ਕੋਈ ਮੌਰਗੇਜ ਜਾਂ ਰੀਅਲ estate ਦੇ ਬਾਰੇ ਸਵਾਲ ਹੋਵੇ ਤੁਸੀਂ ਜ਼ੈਂਡਰ ਮੌਰਗੇਜ ਰੀਅਲ estate ਦੇ ਮੋਹਨ ਸਿੰਘ ਚੀਮਾ ਜੀ ਨੂੰ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ ਹੈ 5598255555 559-825-55 ਦੇ ਉੱਤੇ। ਤੇ ਮੋਹਨ ਚੀਮਾ ਜੀ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਜੀ। ਜਾਂਦੇ ਜੇ ਤੁਸੀਂ ਆਪਣੇ ਸਰੋਤਿਆਂ ਨਾਲ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਜ਼ਰੂਰ ਸ਼ੇਅਰ ਕਰ ਦਿਓ ਜੀ। ਜੀ ਰਾਜ ਭਾਜੀ ਥੈਂਕ ਯੂ ਸੋ ਮਚ। ਇੱਕ ਛੋਟਾ ਜਿਹਾ ਅਨਾਊਂਸਮੈਂਟ ਇਹ ਹੈਗੀ ਹੈ ਜੇ ਕੋਈ ਵੀ ਸਾਡੀ ਕੰਪਨੀ ਨਾਲ ਜਿਸ ਤਰ੍ਹਾਂ ਕੋਈ ਜੁਆਇਨ ਕਰਨਾ ਚਾਹੁੰਦਾ ਜ਼ੈਂਡਰ ਮੌਰਗੇਜ ਜਾਂ ਜ਼ੈਂਡਰ ਰੀਅਲ estate ਨਾਲ, ਤੇ ਸਾਡੇ ਕੰਪਨੀ ਵਿੱਚ ਕਾਫੀ ਪੋਜੀਸ਼ਨਸ ਹੈਗੀਆਂ ਜੀ। ਕੋਈ ਲੋਨ ਆਫਿਸਰ ਦਾ ਕੰਮ ਸਿੱਖਣਾ ਚਾਹੁੰਦਾ ਜਾਂ ਰੀਅਲ estate ਦਾ ਕੰਮ ਕਰਨਾ ਚਾਹੁੰਦਾ ਉਹ ਵੀ ਸਾਡੀ ਕੰਪਨੀ ਤੋਂ ਇਨਫੋਰਮੇਸ਼ਨ ਲੈ ਸਕਦੇ ਨੇ, ਸਾਨੂੰ ਕੰਟੈਕਟ ਕਰ ਸਕਦੇ ਨੇ, ਅਸੀਂ ਉਹਦੇ ਬਾਰੇ ਉਹਨਾਂ ਨੂੰ ਇਹ ਜਾਣਕਾਰੀ ਦੇ ਸਕਦੇ ਹਾਂ। ਰਾਜ ਭਾਜੀ ਤੁਹਾਡਾ ਤੇ ਸਰੋਤਿਆਂ ਦਾ ਬਹੁਤ ਧੰਨਵਾਦ। ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਪਗੜੀ ਸ਼ਾਨ ਪੰਜਾਬੀਆਂ ਦੀ, ਇਹ ਜਿੰਦ ਜਾਨ ਪੰਜਾਬੀਆਂ ਦੀ, ਮਾਝਾ ਮਾਲਵਾ ਅਤੇ ਦਬਾਬਾ ਨਹੀਂ ਉਹ ਸਹਿੰਦਾ ਕਿਸੇ ਦਾ ਦਾਬਾ, ਇਹ ਹੈ ਬਾਣ ਪੰਜਾਬੀਆਂ ਦੀ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੁਖਸਿੰਦਰ ਸ਼ਿੰਦਾ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।